ਅੱਛਾ ਅਟਾਰਨੀ ਟੇਕ ਕਹਿਣਾ ਜੀ ਹੁਣ ਜਿੱਦਾਂ ਅਦਾਲਤ ਦੇ ਵਿੱਚ ਹੁੰਦੇ ਆ ਕੇਸ ਦਾ ਨਿਪਟਾਰਾ ਹੁੰਦਾ ਜੱਜ ਕਹਿ ਦਿੰਦਾ ਵੀ ਨਹੀਂ ਜੀ ਤੇਰੇ ਤੇ ਰਿਮੂਵਲ ਲਾਤੀ ਉਹ ਫਿਰ ਨਾਲ ਦੇ ਨਾਲ ਹੀ ਫੜ ਹੋ ਰਹੇ ਆ ਇਹਦਾ ਕੀ ਸਿਚੁਏਸ਼ਨ ਇਸ ਟਾਈਮ ਬਣ ਰਹੀ ਹੈ ਜਿਹੜੀ ਰਿਮੂਵਲ ਆ ਜੱਜ ਦੀ ਉਹ ਫਾਈਨਲ ਨਹੀਂ ਹੁੰਦੀ ਜਦ ਤੱਕ ਬੰਦਾ BIA ਚ ਅਪੀਲ ਹਾਰਦਾ ਨਹੀਂ ਹੈਗਾ। ਇਹ ਅਜੇ ਅਲਾਉਡ ਹੈਗੀ ਹੈ BIA ਚ ਅਪੀਲ ਕਰਨੀ ਕਿ ਉਹ ਵੀ ਰੋਕ ਰਹੀ ਆ? ਆਫ ਕੋਰਸ ਅਲਾਉਡ ਹੈਗੀ ਅਲਾਉਡ ਹੈਗੀ ਆ, ਠੀਕ ਆ। ਹਾਂਜੀ ਕਿਉਂਕਿ ਮੈਂ ਕਿਹਾ ਵੀ ਨੇਰ ਹੁਣ ਪੂਰਾ ਹੀ ਮਚਿਆ ਯੂ ਨੈਵਰ ਨੋ ਇਸ ਧੂਏ ਦੇ ਵਿੱਚ ਇਸ ਘੱਟੇ ਦੇ ਵਿੱਚ ਇਹ ਵੀ ਨਾ ਪਤਾ ਲੱਗੇ ਵੀ ਕੀ ਹੋਣਾ ਹੈ ਅੱਗੇ। ਨਹੀਂ ਹਾਂਜੀ ਤੁਹਾਨੂੰ ਆਪਾਂ ਮਤਲਬ ਕੀ ਹੈ ਕਿ ਉਹੀ ਜਿਹੜੀ ਗੱਲ ਕਰ ਰਹੇ ਸੀ ਨਾ ਕਿ ਸ਼ਾਰਟ ਵੀਡੀਓ ਜਿੱਦਾਂ ਹੁੰਦੀਆਂ ਟਿਕਟੌਕ ਵਕੀਲ ਇੰਸਟਾਗ੍ਰਾਮ ਵਕੀਲ ਮੈਂ ਕਿਹਾ ਤੁਹਾਡੇ ਨੂੰ ਇਹ ਲੌਂਗ ਫਾਰਮੈਟ ਦਾ ਮਕਸਦ ਹੀ ਇਹ ਹੈ ਕਿ ਫਾਈਨ ਲਾਈਨ ਕਿੱਥੇ ਹੈਗੀ ਆ ਕਿ ਐਵੇਂ ਨਾ ਬੰਦਾ ਸੋਚੇ ਕਿ ਕਿਤੋਂ ਵੀ ਕਿਸੇ ਨੂੰ ਵੀ ਕਿੱਥੇ ਵੀ ਚੱਕਿਆ ਜਾ ਸਕਦਾ। 2 ਸਾਲ ਵਾਲੇ ਜਿਹੜੀ ਉਹ ਬਿਲਕੁਲ ਚਪੇਟ ਦੇ ਵਿੱਚ ਆ ਸਕਦੇ ਆ ਕਿਸੇ ਟਾਈਮ ਵੀ ਪਰ ਜਿਹਨਾਂ ਦੀ ਹੁਣ ਕੇਸ ਤੇ ਜੱਜ ਨੇ ਫੇਲ ਕਰਤਾ ਕੇਸ ਉਹਨਾਂ ਨੇ ਅਪੀਲ ਜਿਹੜੀ ਲਾਣੀ ਆ ਰਾਜ ਕਰਨ ਦੀ ਫਰਕ ਏਦਾਂ ਹੀ ਫਰਕ ਸਿਰਫ ਇੰਨਾ ਪਿਆ ਕਿ ਪਹਿਲਾਂ ਬੰਦਾ ਸੋਚਦਾ ਹੁੰਦਾ ਹੈਗਾ ਕਿ ਯਾਰ ਮੈਂ ਕੋਈ ਨਹੀਂ ਮੈਂ ਵੇਖ ਕੇ ਦੱਸੂਗਾ ਵਕੀਲ ਨੂੰ ਆਖਰੀ ਦਿਨ ਜੇ 30 ਦਿਨ ਦਿੱਤੇ ਉਹਨੇ ਕਹਿਣਾ ਮੈਂ 25ਵੇਂ ਦਿਨ ਜਾ ਕੇ ਵਕੀਲ ਨੂੰ ਹਾਇਰ ਕਰਨਾ ਉਹ ਬੰਦਾ ਹੁਣ ਅੱਜ ਕਹਿ ਰਿਹਾ ਕਿ ਮੇਰੀ ਡੇ 1 ਤੇ ਅਪੀਲ ਲਾਓ ਮਤਲਬ ਫਰਕ ਇਹ ਆ ਗਿਆ। ਅੱਛਾ ਜਿਹੜੇ ਅਟਾਰਨੀ ਟੇਕ ਕਹਿਣਾ ਜੀ ਇਹ ਵੀ ਸੀਗੇ ਜਿਹੜੇ ਕੇਸ ਲਾਉਣ ਵਾਲਿਆਂ ਦੇ ਵਿੱਚ ਇਹ ਵੀ ਇਦਾਂ ਦੇ ਬੜੇ ਸੀ ਨਾ ਵੀ ਉਹ ਸਾਲ ਦਾ ਟਾਈਮ ਟੱਪ ਗਿਆ ਅੱਗੇ ਫਿਰ ਵੀ ਕਿਤੇ ਕਿਤੇ ਲੱਗ ਜਾਂਦਾ ਸੀ। ਹੁਣ ਉਹ ਸਿਚੁਏਸ਼ਨ ਕੀ ਹੈ ਜਿਨ੍ਹਾਂ ਨੂੰ ਸਾਲ ਤੋਂ ਵੱਧ ਹੋ ਗਿਆ ਜਿਨ੍ਹਾਂ ਨੇ ਸਾਲ ਦੇ ਵਿੱਚ ਕੇਸ ਜਿਹੜਾ ਉਹ ਨਹੀਂ ਲਾਇਆ ਜਿਹੜੀ ਉਹ ਡੈਡਲਾਈਨ ਕ੍ਰਾਸ ਕਰ ਗਏ ਆ ਕੀ ਕੇਸ ਅਜੇ ਉਹ ਲੱਗ ਰਹੇ ਨੇ? ਬੰਦਾ ਆਪਣਾ ਕੇਸ ਲਗਾ ਸਕਦਾ ਪਰ ਉਹਨੂੰ ਅਸਾਈਲਮ ਨਹੀਂ ਮਿਲਦੀ ਫਿਰ ਉਹਨੂੰ ਵਿਦਹੋਲਡਿੰਗ ਹੀ ਮਿਲਦੀ ਹੈ ਮਤਲਬ ਕਿ ਵਰਕ ਪਰਮਿਟ ਤੇ ਉਹ ਇਦਾਂ ਦੀ ਚੀਜ਼ਾਂ ਮਿਲਦੀਆਂ ਤੇ ਉਹਦੀ ਵੀ ਬੜੀ ਜ਼ਿਆਦਾ ਰਾਈਜ਼ ਹੈਗੀ ਆ ਉਹ ਵਾਲੀ ਫਾਈਲਿੰਗਸ ਦੀ ਕਿਉਂਕਿ ਕਾਫੀ ਸਾਰੇ ਲੋਕੀ ਜਿਹੜੇ ਬੈਠੇ ਸੀਗੇ ਉਹ ਕਹਿੰਦੇ ਨਹੀਂ ਲਾਣੇ ਕੇਸ ਕੋਈ ਫॉर ਵਟਐਵਰ ਰੀਜ਼ਨ ਫਾਈਨੈਂਸ਼ੀਅਲ ਰੀਜ਼ਨ ਜੋ ਵੀ ਉਹਨਾਂ ਦੇ ਰੀਜ਼ਨ ਸੀਗੇ ਕੋਈ ਹੋਰ ਪਟੀਸ਼ਨ ਦੀ ਵੇਟ ਕਰਦੇ ਹੋਣੇ ਆ ਜਾਂ ਘਰ ਵਾਲੀ ਸਿਟੀਜ਼ਨ ਬਣ ਕੇ ਕਰੂਗੀ ਉਹਦੀ ਵੇਟ ਕਰਦੇ ਹੋਣੇ ਆ ਉਹ ਸਾਰਿਆਂ ਨੂੰ ਹੁਣ ਜਿਹੜੀਆਂ ਭਾਜੜਾਂ ਜਿਹੜੀਆਂ ਪੈ ਗਈਆਂ। ਠੀਕ ਆ ਸਿਟੀਜ਼ਨ ਤਾਂ ਬਣੂਗੀ ਉਸ ਤੋਂ ਪਹਿਲਾਂ ਬਚੂਗਾ ਬੰਦਾ ਤਾਂ ਸਿਟੀਜ਼ਨ ਤੱਕ ਜਿਹੜਾ ਪਹੁੰਚੂਗਾ ਤੇ ਹੋਰ ਬੜੀਆਂ ਇਹਨਾਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਕਿ ਹੁਣ ਜਿਹੜੀ ਐਪਲੀਕੇਸ਼ਨ ਪੈਂਡਿੰਗ ਵੀ ਹੈਗੀ ਆ ਰਾਈਟ ਹੁਣ ਜੇ ਟਰੰਪ ਨੂੰ ਟਾਰਗੇਟ ਕਰਨ ਤੇ ਆਣ ਤੇ ਉਹਨੇ ਕਹਿਣਾ ਠੀਕ ਆ ਪੈਂਡਿੰਗ ਆ ਤਾਂ ਪੈਂਡਿੰਗ ਆ ਪਰ ਤੁਸੀਂ ਅੱਜ ਦੀ ਡੇਟ 'ਚ ਰਿਮੂਵੇਬਲ ਤੇ ਉਹ ਚੀਜ਼ਾਂ ਦਾ ਜਿਹੜਾ ਸੀਗਾ ਕਿ ਕੱਲਾ ਈਵਨ 30 ਤੁਹਾਨੂੰ ਨਹੀਂ ਰੋਕ ਕੇ ਰੱਖ ਸਕਦਾ ਇੱਥੇ ਉਹ ਚੀਜ਼ਾਂ ਦਾ ਬੜਾ ਜਿਹੜਾ ਫਰਕ ਪੈ ਜਾਂਦਾ। ਸੋ ਕਿਉਂਕਿ ਇਵੈਂਚੁਅਲੀ ਜਿਹੜਾ ਕੋਰਟ ਨੇ ਜਿਹੜਾ ਕੇਸ ਆ ਉਹ ਫਿਰ ਐਡਮਿਨ ਕਲੋਜ਼ ਜਾਂ ਜਿਹੜਾ ਉਹ ਬੰਦ ਕਰਨ ਤੋਂ ਬਾਅਦ ਹੀ ਫਿਰ ਬੰਦੇ ਦਾ ਉਹ ਵਾਲੇ ਪਾਸੇ ਨੂੰ ਹੁੰਦਾ ਸੀਗਾ ਸੋ ਉੱਥੇ ਉਹਨੂੰ ਉੱਥੇ ਕੁੰਡੀ ਫਸਾ ਸਕਦੇ ਆ। ਉੱਥੇ ਏਦਾਂ ਹੁੰਦਾ ਹੈਗਾ ਵਕੀਲ ਕੁਛ ਕਹਿ ਰਿਹਾ ਵਿੱਚੇ ਵਿਚੋਲਾ ਆ ਗਿਆ ਪੈਰਾਲੀਗਲ ਆ ਗਿਆ ਉਹਨੇ ਕਿਹਾ ਲੈ ਭਾਈ ਮੈਂ ਤੇਰੇ ਫਾਰਮ ਭਰ ਦਿੰਦਾ ਇੱਧਰ ਉੱਧਰ 2-4 485 ਕਰ ਦਈਏ ਤੇਰਾ ਉਹ ਪਹਿਲੀ ਗੱਲ ਤਾਂ ਇਹ ਪਾਣੇ ਨਹੀਂ ਚਾਹੀਦੇ ਸੀਗੇ ਪਤਾ ਨਹੀਂ ਇਹਨਾਂ ਨੂੰ ਕਾਨੂੰਨ ਦਾ ਕੀ ਆ ਕਿੱਧਰਲੇ ਪਾਸੇ ਜਾਂਦਾ ਇਹ ਸਿਰਫ ਜਿਹੜਾ ਕਹਿ ਲਓ ਜੀ ਹਜ਼ੂਰੀ ਕਰਕੇ ਲੋਕਾਂ ਦੀ ਫਾਰਮ ਭਰ ਸਕਦੇ ਆ ਸਵਾਗਤ ਥੋੜਾ ਜਿਹਾ ਵਧੀਆ ਕਰ ਦਿੰਦੇ ਵਕੀਲ ਨਾਲੋਂ ਤੇ ਤਾਂ ਕਰਕੇ ਜਿਹੜਾ ਤੁਸੀਂ ਕਹਿ ਲਓ ਕਿ ਪ੍ਰੋਫੈਸ਼ਨ ਸੀਗਾ ਪਰ ਜਿੱਦਾਂ ਟੈਕਨੀਕਲ ਕੇਸ ਹੈਗੇ ਨਾ ਜਿਨ੍ਹਾਂ ਦੇ ਵੀ ਰਿਮੂਵਲ ਹੈਗੇ ਆ ਪੈਰਾਲੀਗਲ ਨੂੰ ਤਾਂ ਨਹੀਂ ਆਪਾਂ ਰੋਕ ਸਕਦੇ ਪਰ ਤੁਹਾਨੂੰ ਜ਼ਰੂਰ ਮੈਸੇਜ ਕਰ ਸਕਦੇ ਆ ਕਿ ਮੈਂ ਕਿਹਾ ਸੈਂਸਿਬਿਲਿਟੀ ਨਹੀਂ ਹੋਊਗੀ ਕਿ ਜੇ ਤੁਸੀਂ ਅਜੇ ਵੀ ਰਿਮੂਵਲ ਜਾਂ ਡਿਪੋਟੇਸ਼ਨ ਆਰਡਰ ਤੁਸੀਂ ਪੈਰਾਲੀਗਲਾਂ ਦੇ ਨਾਲ ਫਸੇ ਹੋਏ ਆ ਅਜੇ ਵੀ ਕਿਉਂਕਿ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਈ ਵਾਰੀ ਸਾਨੂੰ ਪੁੱਛ ਬੈਕ ਦਿੰਦੇ ਸੀ ਕਿ ਲੈ ਬਈ ਮੈਂ ਤਾਂ ਇਦਾਂ ਕਰਨਾ ਮੈਂ ਤਾਂ ਇਦਾਂ ਕਰਨਾ ਬੰਦੇ ਨੇ ਯਾਰ ਤੂੰ ਸਾਲਮ ਆਫਿਸ ਚਲ ਜਾਓ ਕਹਿੰਦਾ ਨਹੀਂ ਮੈਂ BIA ਦੇ ਇਦਾਂ ਜਾਣਾ ਤੇ ਮੈਂ ਦੋਸਤ ਤੋਂ ਪੁੱਛ ਕੇ ਦੱਸੂਗਾ ਮੈਂ ਆਪਣੇ ਭਾਜੀ ਤੋਂ ਪੁੱਛ ਕੇ ਦੱਸੂਗਾ ਸੋ ਉਹ ਚੀਜ਼ ਸੀਗੀ ਕਿ ਅੱਜ ਦੀ ਡੇਟ ਦੇ ਵਿੱਚ ਜਿੱਧਰਲੇ ਪਾਸੇ ਨੂੰ ਹਾਲਾਤ ਜਿਹੜੇ ਜਾ ਰਹੇ ਆ ਨਾ ਉਹਨੂੰ ਪਲੀਜ਼ ਜਿਹੜਾ ਵੀ ਤੁਹਾਡਾ ਵਕੀਲ ਹੈਗਾ ਗੱਲ ਸੁਣੋ ਉਹਦੀ ਇਹ ਵਿੱਚ ਵਿਚੋਲੇ ਮਿਡਲਮੈਨ ਜਿਹੜਾ ਉਹ ਸਿਸਟਮ ਜਿਹੜੇ ਖਤਮ ਕਰੋ ਇਹਨਾਂ ਨੇ ਇਹ ਕੈਚ ਅਪ ਨਹੀਂ ਹੋਏ ਇਹ ਆਪਣੇ ਐਕਸਪੀਰੀਅੰਸ ਤੋਂ ਬੋਲਦੇ ਹੁੰਦੇ ਆ ਕਿ 5 ਸਾਲ 'ਚ ਆਹ ਗੱਲਾਂ ਸੁਣੀਆਂ ਸੀਗੀਆਂ 7 ਸਾਲ 'ਚ ਉਹ ਗੱਲਾਂ ਸੁਣੀਆਂ ਸੀਗੀਆਂ ਪਰ ਜਿੰਨੀ ਤੇਜ਼ੀ ਨਾਲ ਲਾਅ ਚੇਂਜ ਹੋ ਰਿਹਾ ਕਿ ਐਵਰੀ ਡੇ ਤੁਹਾਨੂੰ ਬੇਸਿਕਲੀ ਪੜ੍ਹਨਾ ਪੈ ਰਿਹਾ ਵਾ ਕਈ ਘੰਟੇ ਕਿ ਕੀ ਚੇਂਜ ਆ ਕਿੱਦਾਂ ਸਿਸਟਮ ਜਿਹੜੇ ਟੋਪਲ ਹੋ ਰਹੇ ਆ ਇਹ ਜਿਹੜੇ ਲੋਕ ਆ ਇਹ ਸਿਰਫ ਫਾਰਮ ਫਿਲਰ ਹੁੰਦੇ ਆ ਕਹਾਣੀਆਂ ਘੁਣੀਆਂ ਦੇ ਬੇਸ ਤੇ ਚੱਲਦੇ ਆ ਸੁਣੀ ਸੁਣਾਈ ਦੇ ਵਿੱਚ ਠੀਕ ਆ ਅੱਧੇ ਕੁ ਤਾਂ ਆਪਣਾ ਪ੍ਰੋਗਰਾਮ ਵੀ ਸੁਣਦੇ ਆ ਉਹ ਤੋਂ ਟ੍ਰੇਨ ਹੋਏ ਆ ਠੀਕ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਮਤਲਬ ਫੈਕਟ ਹੈਗਾ ਇਹ ਠੀਕ ਆ ਸੋ ਕੀ ਸੀਗਾ ਕਿ ਜੇ ਤੁਸੀਂ ਰਿਮੂਵਲ 'ਚ ਹੈਗੇ ਨਾ ਤੇ 2 ਨੰਬਰ 'ਚ ਤੁਸੀਂ ਆਏ ਆ ਤੇ ਇਹ ਥੋੜੀ ਜਿਹੀ ਸਿਆਣਾ ਵਰਤਿਓ ਬਾਅਦ 'ਚ ਕਿਤੇ ਨਹੀਂ ਇਹਨਾਂ ਨੇ ਕਢਾਉਣਾ ਮਤਲਬ ਕਿ ਜੇ ਹੋਇਆ ਉਹ ਚੀਜ਼ ਤੋਂ ਥੋੜਾ ਜਿਹਾ ਜ਼ਰੂਰ ਉਹ ਕਰਿਓ ਉਹਦੇ ਕਰਕੇ ਵੀ ਆਪਣੀ ਕਮਿਊਨਿਟੀ ਜਿਹੜੀ ਕਾਫੀ ਫਸਦੀ ਹੈ। ਅੱਛਾ ਜਿਨ੍ਹਾਂ ਦੇ 2 ਸਾਲ ਅਜੇ ਨਹੀਂ ਹੋਏ ਉਹਨਾਂ ਦੀ ਫਾਈਨਲ ਡੇਟ ਆ ਗਈ ਆ ਉੱਥੇ ਫੈਸਲਾ ਹੋਣਾ ਆ ਕੇਸ ਦਾ ਉਹ ਵੀ ਆਬਵੀਅਸਲੀ ਫਿਰ ਉਹਨਾਂ ਦੇ ਉੱਤੇ ਵੀ ਤਲਵਾਰ ਲਟਕ ਰਹੀ ਹੈ। ਬਿਲਕੁਲ ਲਟਕ ਰਹੀ ਹੈ ਜਦ ਤੱਕ ਜੱਜ ਦੇ ਮੂਹਰੇ ਬਹਿ ਕੇ ਤੇਰੇ ਕੇਸ ਸ਼ੁਰੂ ਨਹੀਂ ਹੋ ਜਾਂਦਾ ਤਦ ਤੱਕ ਤਲਵਾਰ ਲਟਕ ਰਹੀ ਆ ਜਿਨ੍ਹਾਂ ਦੇ ਹੁਣ ਕੁਝ ਕੁ ਮਹੀਨੇ ਰਹਿ ਗਏ ਉਹ ਹੁਣ ਸਾਰੇ ਡਰੇ ਪਏ ਉਹ ਫਿਰ ਘਰਾਂ 'ਚ ਹੀ ਰਹਿੰਦੇ ਹੋਣੇ ਆ ਇਹ ਵੀ ਸਿਚੁਏਸ਼ਨ ਆਈ ਹੋਈ ਆ ਇਹ ਵੀ ਲੋਕ ਚਲੋ ਦੱਸ ਰਹੇ ਆ ਵੀ ਇਹ ਚੀਜ਼ਾਂ ਬਣ ਰਹੀਆਂ
ਲੋਕ ਕੰਮਾਂ ਕਾਰਾਂ ਤੇ ਜਾਣੋਂ ਹਟ ਗਏ ਆ ਜਾਂ ਹੋਰ ਚੀਜ਼ਾਂ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਡਰ ਮਹਿਸੂਸ ਹੋ ਰਿਹਾ ਹੈ? ਹਾਂਜੀ, ਹਾਂਜੀ। ਪੋਸੀਬਲ ਆ ਆਪਣਾ ਹੁਣ ਮਤਲਬ ਕਿ ਦੇਖੋ, ਐਵੇਂ ਹੀ ਨਾ ਬਿਨਾਂ ਮਤਲਬ ਦੇ ਬੰਦਾ ਉਵੇਂ ਫੂਕ ਛੱਕ ਕੇ ਤੁਰਿਆ ਰਵੇ, ਕੁਛ ਨਹੀਂ ਹੋਣਾ, ਕੁਛ ਨਹੀਂ ਹੋਣਾ। ਜਦੋਂ ਮੈਂ ਕਿਹਾ ਅਗਲਿਆਂ ਨੇ ਹੁਣ ਭਾਜੀ ਉਹਨਾਂ ਨੇ ਕਿਹਾ ਕਿ ਫਰਵਰੀ 25 ਤੋਂ LA ਦੇ ਵਿੱਚ ਡੋਰ ਨੌਕਿੰਗ ਕਰਕੇ ਉਹਨਾਂ ਨੇ ਜਿਹੜੀ ਸਵੀਪ ਕਰਨੀ ਹੈ। ਕੱਲ ਹੀ ਐਲਏ ਟਾਈਮਸ ਨੇ ਕੀਤਾ ਸੀ ਕਿ ਕਹਿੰਦੇ ਵੀ ਲੀਕਡ ਡਾਕੂਮੈਂਟ 'ਚ ਪਤਾ ਲੱਗ ਗਿਆ। ਕੱਲੇ-ਕੱਲੇ ਘਰੇ ਜਾ ਰਹੇ, ਅੱਛਾ। ਘਰੇ ਘਰੇ ਜਾਊਗੇ ਸਾਰੇ, ਸਵੀਪ ਜਿਹੜੀ ਵਾਓ! ਕਰਨੀ ਹੈ। ਤੁਸੀਂ ਦੇਖੋਗੇ ਕੈਲੀਫੋਰਨੀਆ ਵੀ ਜਿਹੜਾ ਟਾਰਗੇਟ ਤੇ ਹੈਗਾ ਆਪਣੇ ਪੂਰੇ ਹੂੰ, ਸੈਂਚੁਰੀ ਤੇ ਸਟੇਟ 'ਚ ਹੋਈ। ਹੂੰ, ਹਾਂਜੀ, ਸੈਂਸਰੀ ਤੇ ਇਹ ਤੋਂ ਇਲਾਵਾ ਤੁਸੀਂ ਮਾਹੌਲ ਹੀ ਦੇਖ ਲਓ, ਹੋਮ ਡਿਪੋ ਵਗੈਰਾ ਹੁਣ ਮੈਂ ਕਿਹਾ ਦੇਖ ਲਓ ਕਿੱਥੇ ਨਹੀਂ ਖਾਲੀ ਹੋਏ ਮਿਲਦੇ ਪਏ, ਵਾक़ਈ। ਹੈ ਨੀ ਗੇ, ਠੀਕ ਆ। ਅੱਜ ਦੀ ਡੇਟ 'ਚ ਤੁਸੀਂ ਕਹੋਗੇ ਹੈਂਡੀਮੈਨ ਲੱਭ ਜਾਊਗਾ ਖੜਾ ਉੱਥੇ, ਬੰਦੇ ਨੂੰ ਨਹੀਂ ਲੱਭੂਗਾ। ਕ ਖਾਲੀ ਹੋਇਆ ਪਿਆ ਸਿਸਟਮ। ਟਾਕੋ ਟਰੱਕ ਵਾਲੇ ਤੁਸੀਂ ਦੇਖ ਲਓ, ਵੈਂਡਰ ਜਿਹੜੇ ਹੁੰਦੇ ਸੀਗੇ ਫਰੂਟ ਫਰਾਟ ਵਾਲੇ, ਉਹ ਚੱਕਤੇ ਸਾਰੇ। ਹੂੰ, 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 ਹੂੰ। ਤੇ ਜੀ। ਹੁਣ ਜਿਹੜੀ ਕਿ ਲੋਕਾਂ ਨੂੰ ਘਰੇ ਰਹਿਣਾ ਚਾਹੀਦਾ ਜਾਂ ਉਹ ਆ, ਇਹ ਤਾਂ ਯਾਰ ਹੁਣ ਤੁਹਾਡੀ ਆਪਣੀ ਜਿਹੜੀ ਸਿਆਣਪ ਆ, ਠੀਕ ਆ। ਪਹਿਲਾਂ ਵੀ ਜਿੱਦਾਂ ਦੱਸਿਆ ਕਿ ਬੇਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ ਵਾਲਾ ਹਾਲ ਨਾ ਹੋਵੇ, ਇਕੱਲਾ ਬੰਦਾ ਫੜਿਆ ਹੋਵੇ। ਜੀ। ਨਹੀਂ, ਨਹੀਂ, ਬਿਲਕੁਲ ਜੀ। ਦੇਖੋ ਜਿੱਦਾਂ ਮਾਹੌਲ ਆ, ਮਾਹੌਲ ਦੇ ਹਿਸਾਬ ਨਾਲ ਹੀ ਆਪਣੇ ਸਰਕਮਸਟੈਂਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਤੁਹਾਨੂੰ ਜਿਹੜਾ ਉਹ ਚੱਲਣਾ ਚਾਹੀਦਾ ਆ।